ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 13 ਅਗਸਤ ਦਿਨ ਸ਼ਨੀਵਾਰ ਰਾਤ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਹੋ ਰਹੇ ਨੇ। ਜਿੰਨੇ ਵੀ ਪਰਿਵਾਰਕ ਮੈਂਬਰ ਆਪ ਜੀ ਰੋਜ਼ ਜੁੜਦੇ ਹੋ, ਮੇਰੀ ਸਾਰੀ ਸੰਗਤ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ 13 ਤਰੀਕ ਤਕਰੀਬਨ 7:30-8 ਵਜੇ ਦੇ ਕਰੀਬ ਪਹੁੰਚ ਜਾਣਾ। 8 ਵਜੇ ਲੰਗਰ ਪ੍ਰਸ਼ਾਦ ਜੋ ਪ੍ਰਾਰੰਭ ਹੋ ਜਾਏਗਾ, ਲੰਗਰ ਛਕ ਕੇ 9:45 ਵਜੇ ਤੱਕ ਸਾਰੀ ਸੰਗਤ ਨੇ ਜੋ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਔਰ ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਰਹਿਣ ਸਬਾਈ ਸਮਾਗਮ ਦੇ ਵਿੱਚ ਤੁਸੀਂ ਹਾਜ਼ਰੀਆਂ ਭਰਦੇ ਹੋ, ਕਿਵੇਂ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਆਪ ਪ੍ਰਤੱਖ ਹੋ ਕੇ ਵਰਤਦੇ ਨੇ ਤੇ ਇੱਕ ਇੱਕ ਦੀ ਝੋਲੀ ਭਰਦੇ ਨੇ। ਬੇਅੰਤ ਸੰਗਤਾਂ ਇਹੋ ਜਿਹੀਆਂ ਮੈਂ ਤੁਹਾਨੂੰ ਵਿਖਾ ਸਕਦਾ, ਜਿਹੜੀਆਂ ਤੁਹਾਨੂੰ ਕਹਿਣਗੀਆਂ ਕਿ ਅਸੀਂ ਰਹਿਣ ਸਬਾਈ 'ਚ ਆਏ, ਸਾਡਾ ਆਹ ਕਾਰਜ ਰਾਸ ਹੋ ਗਿਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਨਾਗਾ ਨਾ ਕਰਿਓ। 7:30 ਲਾਸਟ 9:45 ਤੱਕ ਪਹੁੰਚ ਕੇ ਲੰਗਰ ਪ੍ਰਸ਼ਾਦ ਛਕ ਕੇ ਫਿਰ 9:10 ਵਜੇ ਤੱਕ ਜੋ ਪਿਤਾ ਜੀ ਦੀ ਗੋਦ ਦੇ ਵਿੱਚ ਸਭ ਨੇ ਸੱਜਣ ਦੀ ਕਿਰਪਾਲਤਾ ਕਰਨੀ। ਵੈਸੇ ਸਾਰੀ ਸੰਗਤ ਨੂੰ ਪਤਾ ਹੈ, ਪਹਿਲੇ ਪ੍ਰੋਗਰਾਮ ਜੋ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਹੋਣਾ ਸੀ, ਪਰ ਮੌਸਮ ਅਚਾਨਕ ਤਬਦੀਲ ਹੋ ਜਾਂਦਾ, ਸਭ ਨੂੰ ਪਤਾ ਹੈ, ਤੇ ਇਸ ਕਰਕੇ ਇਹ ਪ੍ਰੋਗਰਾਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ। ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਹੈ ਸ਼ਹੀਦਾਂ ਸਾਹਿਬ, ਉੱਥੋਂ ਪੈਦਲ 5-7 ਮਿੰਟ ਦਾ ਇਹ ਰਸਤਾ ਹੈ। ਸ਼ਹਿਰ ਦੇ ਵਿੱਚ ਸਥਾਨ ਹੈ ਤੇ ਸੰਗਤ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਇਸ ਸਮਾਗਮ ਦਾ ਜੋ ਅਸਥਾਨ ਚੇਂਜ ਕੀਤਾ ਗਿਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਫਿਰ ਬੇਨਤੀ, ਜੋ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ, ਮੈਂ ਲਿਖ ਕੇ ਦੇਣ ਨੂੰ ਤਿਆਰ। ਜਦੋਂ ਤੁਸੀਂ ਸ਼ਰਧਾ ਤੇ ਭਾਵਨਾ ਦੇ ਨਾਲ ਹਾਜ਼ਰੀ ਭਰੋਗੇ, ਸਭ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਨੇ ਭਰਨੀਆਂ ਨੇ। ਤੇ ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਸਾਰੇ ਪਰਿਵਾਰਕ ਮੈਂਬਰ ਇਸ ਚੀਜ਼ ਦਾ ਲਾਭ ਲੈ ਸਕਣ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਤੇ ਔਰ PTC ਸਿਮਰਨ ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਤੇ ਅੱਜ ਮਾਲਕ ਪਿਤਾ ਜੀ ਦਾ ਆਗਮਨ ਦਿਨ, ਆਓ ਦੂਜੇ ਸ਼ਬਦ ਵਿੱਚ ਵੀ ਪਿਤਾ ਜੀ ਨੂੰ ਜੀ ਆਇਆਂ ਕਹੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਵੀ ਉਚਾਰਨ ਕੀਤਾ ਸ਼ਬਦ, ਪਹਿਲਾਂ ਵੀ ਉਹਨਾਂ ਦਾ ਸੀ, ਹੁਣ ਵੀ 1018 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਇਹ ਸ਼ਬਦ ਦਰਜ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਆਓ ਬੜੇ ਪਿਆਰ ਦੇ ਵਿੱਚ ਸਾਰੇ ਕਿਰਪਾ ਕਰਿਓ। ਬੋਲਿਓ ਆਓ ਜੀ, ਆਓ ਜੀ, आओ जी तुम आओ हमारे, आओ जी, आओ जी, आओ जी, आओ जी, आओ जी तुम आओ हमारे,
जस सरवण सुनावना, हर जस सरवण सुनावना। हर जस सरवण सुनावना, हर जस सरवण सुनावना, हर जस सरवण सुनावना। आओ जी, आओ जी, आओ जी तुम आओ हमारे, आओ जी, आओ जी, बोलो आओ जी, आओ जी, आओ जी तुम आओ हमारे, आओ जी, आओ जी। धन गुरु रामदास जी, धन गुरु रामदास जी, धन गुरु रामदास जी, धन गुरु रामदास जी। सारे प्यार नाल आखो धन बाबा दीप सिंह धन खंडे वालिया। संत कृपा ते हृदय वासे, दूजा पाँव मिटावना। पढ़ो संत कृपा ते हृदय वासे, दूजा पाँव मिटावना। भगत दया ते बुद्ध परगासै, दुर्मत दुख तजावना। भगत दया ते बुद्ध परगासै, दुर्मत दुख तजावना। दुर्मत दुख तजावना। आओ जी, आओ जी, आओ जी तुम आओ हमारे, आओ जी, आओ जी, पढ़ो आओ जी, आओ जी, आओ जी तुम आओ हमारे, आओ जी, आओ जी। धन गुरु रामदास जी, धन गुरु रामदास जी। सारे प्यार नाल आखो न जी धन बाबा। दीप सिंह जी, बड़ी शक्ति बड़ी ताकत इस नाम च, कह दो धन बाबा। दीप सिंह जी। धन खंडे वालिया। दर्शन पेटत होत पुनीता, पुन रप गर्भ न पावना।
दर्शन पेटत होत पुनीता, पुनरप गर्भ न पावना। नौ निद रिद सिद्ध पाई, जो तुम रे मन पावना। सारी संगत बोलो जी। नौ निद रिद सिद्ध पाई, जो तुम रे मन पावना। जो तुम रे मन पावना। आओ जी आओ जी, आओ जी तुम आओ हमारे। आओ जी आओ जी सारे। आओ जी आओ जी, आओ जी तुम आओ हमारे। आओ जी आओ जी। गुरु रामदास जी, गुरु रामदास जी। प्यार न लखन जी, धन बाबा दीप सिंह, धन बाबा। दीप सिंह जी। संत बिना मैं था न कोई, अवर न सूझे जावना। संत बिना मैं था न कोई, अवर न सूझे जावना। मोहि निर्गुण को कोई न राखे, संता संग समावना। कहो नानक गुर चलित दिखाया, मन मते हर हर रावना। मन मते हर हर रावना। आओ जी आओ जी, आओ जी तुम आओ हमारे। आओ जी पढ़ो। आओ जी सारे। आओ जी आओ जी, आओ जी तुम आओ हमारे। आओ जी आओ जी। हर जस सरवण सुनावना, हर जस सरवण सुनावना। बोलो हर जस सरवण सुनावना, हर जस सरवण सुनावना। दयावत मेरा मन तन हरिया, हर जस तुम संग गावना। जी आओ जी आओ जी, आओ जी तुम आओ हमारे। आओ जी आओ जी गज के। आओ जी आओ जी, आओ जी तुम आओ हमारे। आओ जी आओ जी।
तन बाला प्रीतम जी। तन बाला प्रीतम गज के सारे जी। तन बाला प्रीतम 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 जी। वाहिगुरु 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 सारे वाहिगुरु 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 ਤੁਹਾਡੀ ਆਵਾਜ਼ ਆਵੇ ਵਾਹਿਗੁਰੂ 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 ਹੋਰ ਉੱਚੀ ਗੱਜ ਕੇ ਵਾਹਿਗੁਰੂ 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 ਇਹ ਘੜੀਆਂ ਮੁੜ ਨਹੀਂ ਲੱਭਣੀਆਂ ਵਾਹਿਗੁਰੂ 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 ਤੁਧ ਆਵਤ ਮੇਰਾ ਮਨ ਤਨ ਹਰਿਆ। ਮੇਰੇ ਤੋਂ ਬਾਅਦ ਸਾਰੀ ਸੰਗਤ ਬੋਲੇ, ਸਾਜ ਥੋੜੇ ਜਿਹੇ ਨਮ ਕਰ ਦਿਓ, ਬੇਨਤੀ ਗੱਜ ਕੇ ਬੋਲਿਓ। ਤੁਧ ਆਵਤ ਮੇਰਾ ਮਨ ਤਨ ਹਰਿਆ। ਬੋਲੋ ਤੁਧ ਆਵਤ ਮੇਰਾ ਵਾਹ ਮਨ ਤਨ ਹਰਿਆ। ਹਰ ਜਸ ਤੁਮ ਸੰਗ ਕਾਮਨਾ। ਹਰ ਜਸ ਤੁਮ ਸੰਗ ਕਾਮਨਾ। ਸੰਗਤ ਬੋਲੇ ਹਰ ਜਸ ਹਰ ਜਸ ਸੰਗ ਕਾਮਨਾ। ਹਰ ਜਸ ਤੁਮ ਸੰਗ ਗਾਵਣਾ। ਆਓ ਜੀ ਆਓ ਜੀ ਆਓ ਜੀ ਤੁਮ ਆਓ ਹਮਾਰੇ। ਆਓ ਜੀ ਤੁਹਾਡੀ ਆਵਾਜ਼ ਆਵੇ ਆਓ ਜੀ ਆਓ ਜੀ ਆਓ ਜੀ ਤੁਮ ਆਓ ਹਮਾਰੇ। ਆਓ ਜੀ ਆਓ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬਾਲਾ ਪ੍ਰੀਤਮ ਸਾਈਂ ਦਾ ਆਗਮਨ ਪੁਰਬ।
एक बड़ा प्यारा जिक्र कुदरती मेरिया अखियां सामने आ रहा। 10 बजे तो 2-4 मिनट पहले ही मैं समाप्ति कर देंगा। 8 बजे पूरे पहुंच गए सां। 8, 5, 7 ते आपां शुरू करता कीर्तन। मेरा मन बस इहो ही हुंदा समय सिर बैठो, समय सिर समाप्ति करो। ये नहीं कि 8 का कह के 9 बजे शुरू करिए, 11 बजे भोग पाइए, वो मेरा मन नहीं मनता। कई बार मैनू प्रबंधक कहते जी 8 का कह के 8:30 ते बजा दिया करो। मैं क्या नहीं, फिर लिखो ही 8:30, फिर लिखो ही 8:30। जिन्ने बजे लिखे उन्ने बजे प्रारंभ करिए। यतन होवे जिन्ने बजे समाप्ति का समा उन्ने बजे समाप्ति हो जाए, पर वो रस बड़ा है। और अमृत वेले की एडी महानता है, एडी कृपा है, जेड़ी अर्जी गुर परमेश्वर साईं उदा प्रमाण नहीं ना मन लो कर रहे साडे किसे खोटे कर्म करके। जदों अमृत वेले आके बेनती करते हैं ना, साडी उस अर्जी नूं सतगुरु प्रमाण भी करते ने। सुनियो ध्यान नाल। ते जेड़ी दात भागां च ना भी लिखी होवे ओदे नाल भी झोलियां भर देंदे ने। कर इशनान सिमर प्रभ अपना, मन तन भए कोट बिघन लाथे, प्रभ सरना प्रगटे भले संजोगा। कहंदे तेरे पुठे कर्म भी सिद्धे हो जाणगे। पुठे कर्म भी, पुठे कर्म सिद्धे करवाउण दा समय कल सवेरे। कोई रह ना जाओ, बारिश आवे कोई टेंशन नहीं, जिहो जिहा मौसम मर्जी होवे कोई चिंता ना करियो, समय सिर पहुंचे हो। ऐ मुठा खुलनियां इदां इदां पिता जी दियां, कोई रह ना जाए। तो खैर जिहड़ी मैं गल करन लगा, एक बड़ा प्यारा जिक्र सतगुरु दी कृपा दे नाल मेरियां अखियां सामने आ रहा। कीरतपुर साहिब दी धरती, मेरे बाला प्रीतम 8वें पातशाह ना पालकी दे विच विराजमान ने। ते कीरतपुर दियां गलियां दा ना पातशाह साईं चक्कर ला रहे। सेवादारां ने पालकी नूं चकिया। पिता जी मेरे विच बैठे ने। बड़ा प्यारा चेहरा है, 5.25 साल दी उम्र है। बड़ी प्यारी दस्तार सजाई, उत्ते बड़ी प्यारी जी छोटी जी कलगी लाई हुई। बाला प्रीतम दे करो सुरती नाल दीदार, खूब तेरी पगड़ी मीठे तेरे, बड़ी प्यारी दस्तार, बड़ा प्यारा जिहा चेहरा है मालक पिता जी दा। पिता जी चक्कर ला रहे, बड़ियां संगतां दर्शन करन वास्ते पहुंचियां। एक आम नाम जपण वाला कमाई वाले किते आ जाए ना, लोग कई बारी मौसम की परवाह नहीं करते, जाना जरूर है जो मर्जी हो जाए। उन्हां दा चेहरा बड़ा खिच पाउंदा है, जाना जरूर है। एक कमाई वाला किते आ जाए, ओदी खिच कई किलोमीटर तक पै जाती है। ते जिथे ओ साईं गया, जिहदी एक दृष्टि नाल करोड़ां कमाई वाले पैदा होंदे ने, संगतां दा ते हड़ आउणा ही आउणा। हुण संगत बेअंत गिणती दे विच सतगुरां दे दीदार करन वास्ते आ रही। किते फुल्लां दी वर्खा हो रही, किते जी आया कहा जा रहा। चढ़त बड़ी महाराज दी, ते चढ़त कईयां कोलों बर्दाश्त भी नहीं हो रही जी। हर तरह दे बंदे ने ना, सपोर्ट करन वाले भी हुंदे ने, सहयोग करन वाले भी, ते लत्तां खिच्चण वाले भी। ये शुरू दी रीत चलदी आ रही है, इहदी कदी टेंशन नहीं रखी दी। टेंशन ना रखो। जे 80% सपोर्ट करन वाले ने ना, जे 20% लत्तां खिच्चण वाले भी आ गए, उन्हां नूं इग्नोर करो। उन्हां वल वेखो जिहड़े साथ दे रहे ने। आखो धन गुरु रामदास जी, धन गुरु रामदास जी। प्यार नाल आखो ना जी, धन बाबा दीप सिंह। हुण महाराज दी चढ़त बड़ी, ईरखालू बंदियां कोलों चढ़त बर्दाश्त नहीं हो रही। वो कहंदे कोई इहो जिहा काम करिए जिहदे नाल गुरु हरकृष्ण साहिब दी ना नरादरी होवे। ਜਿਹੜੇ ਇਹਨਾਂ ਨਾਲ जुड़े भी ने ना, वो भी टुट जाण। ते विमोत पता की बनाई, एक बंदा लभ्या, शरीर करके कोड़ी है, कोड़ी, ਉਹਨੂੰ पट्टी पढ़ाती। ते कुछ समय बाद इस बाजार दे विचों ना बाला प्रीतम ने लंघना। ते जदों आउण, उसे वेले उन्हां दी पालकी दे सामने दोवें बाਹਾਂ ਉੱਚੀਆਂ कर लई ते कमी
ਜੇ ਸੱਚਮੁੱਚ ਤੁਸੀਂ ਗੁਰੂ ਨਾਨਕ ਦਾ ਰੂਪ ਹੋ ਤੇ ਮੇਰਾ ਕੋੜ ਹੁਣੇ ਹੀ ਰਾਜੀ ਕਰਦੇ ਹੋ। ਤੇ ਮਨ ਵਿੱਚ ਸ਼ੈਤਾਨੀ ਹੈ, ਇਹ ਤੇ ਬੱਚੇ ਨੇ, ਕੋੜ ਤੇ ਰਾਜੀ ਹੋਣਾ ਨਹੀਂ, ਬਸ ਆਪੇ ਥੂ ਥੂ ਹੋਏਗੀ। ਪਰ ਭੁੱਲ ਗਏ ਉਹ ਗੁਰੂ ਘਰ ਦੇ ਵਿੱਚ ਉਮਰ ਦਾ ਤਲਕ ਹੁੰਦਾ ਹੀ ਕੋਈ ਨਹੀਂ। ਇੱਥੇ ਤੇ ਕਮਾਈ ਹੈ, ਕਮਾਈ ਇੱਥੇ ਤੇ ਕਮਾਈ ਬੋਲਦੀ ਹੈ। ਨਾਲ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ 5 ਸਾਲਾਂ ਦਾ ਵੀ ਗੁਰੂ ਬਣਦਾ ਹੈ, ਜੋਤ ਟਿਕਾਉਂਦੇ ਨੇ ਸਤਿਗੁਰੂ। ਤੇ ਇੱਥੇ ਤੇ ਪਿਆਰਿਓ 62 ਸਾਲਾਂ ਦੇ ਗੁਰੂ ਅਮਰਦਾਸ ਜੀ ਵੀ ਗੁਰੂ ਬਣਦੇ ਨੇ। ਆਖੋ ਵਾਹਿਗੁਰੂ ਜੀ। 72 ਸਾਲਾਂ ਦੀ ਉਮਰ ਦੇ ਵਿੱਚ ਗੁਰੂ ਬਣਦੇ ਨੇ ਗੁਰੂ ਅਮਰਦਾਸ ਪਾਤਸ਼ਾਹ। ਇੱਥੇ ਤੇ ਜੋਤ ਦੀ ਗੱਲ ਏ ਜਾਂ ਕਮਾਈ ਦੀ ਗੱਲ ਏ। ਗੁਰੂ ਘਰ ਦੇ ਵਿੱਚ ਕੋਈ ਉਮਰਾਂ ਦਾ ਤਲਕ ਨਹੀਂ। ਕਦੀ ਵੀ ਇਹ ਚੀਜ਼ ਨਾ ਆਉਣ ਦਿਆ ਕਰੋ ਆਪਣੇ ਅੰਦਰ। ਇਹ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਉਮਰ ਦੇ ਤਲਕ ਨੂੰ ਛੱਡ ਕੇ ਜੇ ਤੈਨੂੰ ਕੋਈ ਬਰਾਬਰ ਦਾ ਮਿਲਿਆ ਨਾ ਗੁਣਾਂ ਦੇ ਵਿੱਚ, ਉਹਦੇ ਨਾਲ ਵਿਚਾਰ ਕਰ। ਉਮਰ ਦਾ ਤਲਕ ਨਹੀਂ, ਉਮਰ ਦੇ ਤਲਕ ਨੂੰ ਛੱਡ ਕੇ ਜੇ ਤੈਨੂੰ ਕੋਈ ਗੁਣਾਂ 'ਚ ਛੋਟਾ ਮਿਲਿਆ ਨਾ, ਛੋਟਾ, ਉਮਰ ਦਾ ਭਾਵੇਂ ਵੱਡਾ ਉਹਨੂੰ ਕੁਝ ਦੇ। ਤੇ ਜੇ ਗੁਣਾਂ ਦੇ ਵਿੱਚ ਤੈਨੂੰ ਕੋਈ ਵੱਡਾ ਮਿਲ ਗਿਆ ਨਾ, ਉਮਰ ਦਾ ਭਾਵੇਂ ਛੋਟਾ ਹੈ, ਉਹਦੇ ਅੱਗੇ ਆਪਣੀਆਂ ਉਮਰਾਂ ਦਾ ਮਾਣ ਨਾ ਕਰ। ਉਹਦੇ ਅੱਗੇ ਵੀ ਝੋਲੀ ਅੱਡ ਲੈ। ਉਹ ਨਾਮ ਜਪਣ ਵਾਲਿਓ, ਜੇ ਆਏ ਹੋ ਗੁਰੂ ਨਾਲ ਜੁੜਨ ਦਾ ਇੱਕ ਕਿਣਕਾ, ਮੈਂ ਗਰੀਬ ਦੀ ਵੀ ਝੋਲੀ ਪਾ ਦਿਓ। ਗੁਰੂ ਘਰ 'ਚ ਉਮਰਾਂ ਦਾ ਤਲਕ ਨਹੀਂ, ਕਦੀ ਮਾਣ ਨਹੀਂ ਕਰਨਾ ਚਾਹੀਦਾ ਉਮਰਾਂ ਦਾ। ਇੱਥੇ ਤੇ ਕਮਾਈ ਜੀ ਦੀ ਵੱਡੀ, ਉਹਦੀ ਚੜ੍ਹਤ ਵੱਡੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ। ਇੱਥੇ ਗਿਆਨ ਵੱਡਾ, ਇੱਥੇ ਕਮਾਈ ਵੱਡੀ ਏ। ਇੱਥੇ ਜਿਹੜੀ ਤੂੰ ਬੰਦਗੀ ਕਰਦਾ ਨਾ, ਉਹ ਪਿੰਨਾ ਵੱਡਾ ਹੈ। ਇੱਕ ਮਹਾਂਪੁਰਖ ਗਏ, ਸੁਣਿਓ ਧਿਆਨ ਨਾਲ। ਇੱਕ ਘਰ ਦੇ ਵਿੱਚ ਘਰ ਦੀ ਨੂੰਹ ਆ ਗਈ ਸਾਹਮਣੇ, ਬੜੀ ਸੇਵਾ ਕਰ ਰਹੀ ਭਾਵਨਾ ਦੇ ਨਾਲ, ਸਾਰਾ ਪਰਿਵਾਰ ਬੈਠਾ। ਹੁਣ ਮਹਾਂਪੁਰਖਾਂ ਦੀ ਨਿਗਾਹ ਉਸ ਬੱਚੀ ਤੇ ਪੈ ਗਈ ਤੇ ਮਹਾਂਪੁਰਖ ਕਹਿੰਦੇ ਧੀਏ ਕੋਲ ਆ। ਜਦੋਂ ਕੋਲ ਆਈ ਤੇ ਮਹਾਂਪੁਰਖ ਕਹਿੰਦੇ ਦੱਸ ਤੇਰੀ ਸੱਸ ਦੀ ਕਿੰਨੀ ਕੁ ਉਮਰ ਹੈ? ਕਹਿੰਦੀ ਮਹਾਂਪੁਰਸ਼ੋ ਮੇਰੀ ਸੱਸ ਦੀ ਉਮਰ 5 ਸਾਲ। ਆਖੋ ਵਾਹਿਗੁਰੂ ਜੀ। ਸੱਸ ਦੀ ਉਮਰ 5 ਸਾਲ। ਸੱਸ ਦੰਦੀਆਂ ਪੀਚਣ ਲੱਗ ਪਈ। 60-65 ਸਾਲਾਂ ਦੀ ਮੈਂ ਸਾਹਮਣੇ ਖੜੀ, ਮੈਨੂੰ ਕਹਿੰਦੀ 5 ਸਾਲ ਉਮਰ। ਜਾ ਲੈਣ ਦੇ ਮਹਾਂਪੁਰਸ਼ਾਂ ਨੂੰ, ਮਜ਼ਾ ਚਖਾਵਾਂਗੀ ਤੈਨੂੰ। ਉਹ ਕਹਿੰਦੇ ਤੇਰੇ ਪਤੀ ਦੀ ਕਿੰਨੀ ਉਮਰ? ਕਹਿੰਦੀ ਮੇਰੇ ਪਤੀ ਦੀ ਉਮਰ 1 ਸਾਲ ਹੈ। 1 ਸਾਲ। ਉਹਨੂੰ ਵੀ ਗੁੱਸਾ ਚੜ ਗਿਆ, ਮੇਰੀ ਬਦਨਾਮੀ ਕਰਨ ਤੇ ਤੁਲੀ ਹੈ, ਕਿਹੋ ਜੀ ਆ ਗਈ, ਮੇਰੀ 1 ਸਾਲ ਉਮਰ। ਕੋਈ ਨਹੀਂ, ਜਾ ਲੈਣ ਦੇ ਮਹਾਂਪੁਰਖਾਂ ਨੂੰ, ਫਿਰ ਗੱਲ ਕਰਾਂਗੇ। ਬਈ ਦੱਸ ਤੇਰੇ ਸਹੁਰੇ ਦੀ ਕਿੰਨੀ ਉਮਰ? ਤੇ ਉਹ ਕਹਿੰਦੀ ਸਹੁਰੇ ਦਾ ਤੇ ਅਜੇ ਜਨਮ ਹੀ ਨਹੀਂ ਹੋਇਆ, ਉਹ ਜੰਮਿਆ ਹੀ ਨਹੀਂ। ਸਹੁਰੇ ਨੂੰ ਵੀ ਗੁੱਸਾ ਚੜ ਗਿਆ, ਇਹ ਕਿਹੜੀ ਆ ਗਈ ਸਾਡੇ ਘਰ ਨੱਕ ਵਢਾਉਣ ਵਾਲੀ। ਮੈਨੂੰ ਕਹਿੰਦੀ ਮੈਂ ਜੰਮਿਆ ਹੀ ਨਹੀਂ। ਪਤਨੀ ਮੇਰੀ ਬਾਰੇ ਕਹਿੰਦੀ 5 ਸਾਲ ਦੀ ਉਮਰ, ਮੇਰੇ ਪੁੱਤਰ ਬਾਰੇ ਕਹਿੰਦੀ 1 ਸਾਲ ਦੀ ਉਮਰ। ਜਾ ਲੈਣ ਦੇ ਜਰਾ ਬਾਬਿਆਂ ਨੂੰ, ਫਿਰ ਦੱਸਾਂਗੇ ਇਹਨੂੰ ਇਹ ਕੀ ਨੱਕ ਵਢਾਉਣ ਤੇ ਤੁਰੀ ਹੈ। ਤੇ ਉਸ ਵੇਲੇ ਮਹਾਂਪੁਰਖ ਪਤਾ ਕੀ ਕਹਿੰਦੇ, ਰੋਟੀ ਤਾਜੀ ਖਾਂਦੇ ਹੋ ਕਿ ਬਈ ਬਾਸੀ ਮਿਲਦੀ ਹੈ ਕਿ ਤਾਜੀ ਮਿਲਦੀ? ਕਹਿੰਦੀ ਮਹਾਂਪੁਰਖੋ ਕਦੀ ਕਦਾਈ ਤਾਜੀ ਮਿਲਦੀ, ਨਹੀਂ ਤੇ ਬਾਸੀ ਖਾ ਰਹੇ ਆ, ਬਈ ਖਾ ਰਹੇ। ਕਹਿੰਦੇ ਰੋਜ਼ 3 ਵੇਲੇ ਸਾਡੇ ਘਰ ਪ੍ਰਸ਼ਾਦਾ ਪੱਕਦਾ ਤਾਜ਼ਾ, ਇਹ ਕੀ ਕਹੀ ਜਾ ਰਹੀ? ਫਿਰ ਅੱਗੇ ਮਹਾਂਪੁਰਖ ਕਹਿਣ ਲੱਗੇ ਅੱਛਾ ਬੇਟਾ ਦੱਸ ਤੇ ਸਹੀ ਤੇਰੀ ਉਮਰ ਕਿੰਨੀ? ਕਹਿੰਦੀ ਮੇਰੀ ਉਮਰ ਦੀ ਤੇ ਗਿਣਤੀ ਕੋਈ ਨਹੀਂ, ਉਮਰ ਦੀ ਗਿਣਤੀ ਕੋਈ ਨਹੀਂ। ਹੁਣ ਸੁਣਨ ਵਾਲੀ ਗੱਲ ਜੇ, ਮਹਾਂਪੁਰਖਾਂ ਨੇ ਲੰਗਰ ਪ੍ਰਸ਼ਾਦ ਛਕਿਆ, ਚਲੇ ਗਏ। ਸਾਰਾ ਪਰਿਵਾਰ ਉਸ ਬਹੂ ਦੇ ਇਰਦ ਗਿਰਦ ਇਕੱਠਾ ਹੋ ਗਿਆ। ਬਈ ਦੱਸ, ਪਹਿਲੇ ਸੱਸ ਕਹਿੰਦੀ ਤੂੰ ਮੇਰੇ ਬਾਰੇ ਬਦਨਾਮੀ ਕਰਾਤੀ, ਮੇਰੀ ਉਮਰ 5 ਸਾਲ, ਮੈਂ ਤੈਨੂੰ 5 ਸਾਲ ਦੀ ਨਜ਼ਰ ਆ ਨਹੀਂ? ਕਹਿੰਦੀ ਮਾਂ ਜੀ ਜੋ ਮਹਾਂਪੁਰਖਾਂ ਨੇ ਪੁੱਛਿਆ ਤੁਸੀਂ ਸਮਝੇ ਨਹੀਂ, ਤੇ ਜੋ ਤੁਸੀਂ ਸਮਝੇ ਉਹਨਾਂ ਪੁੱਛਿਆ ਹੀ ਨਹੀਂ। ਕਹਿੰਦੀ ਕੀ ਮਤਲਬ? ਕਹਿੰਦੇ ਅਸਲ ਦੇ ਵਿੱਚ ਮਹਾਂਪੁਰਖਾਂ ਨੇ ਕਿਹਾ ਕਿੰਨਾ ਕੁ ਸਮਾਂ ਹੋ ਗਿਆ ਤੇਰੀ ਸੱਸ ਨੂੰ ਗੁਰੂ ਘਰ ਨਾਲ ਜੁੜਿਆ, ਬੰਦਗੀ ਕਰਦਿਆਂ। ਮਾਂ ਜੀ ਜਦੋਂ ਦੀ ਮੈਂ ਆਈ ਆ, ਪਹਿਲੇ ਤੁਹਾਡਾ ਰੁਝਾਨ ਗੁਰੂ ਘਰ ਵੱਲ, ਨਾਮ ਜਪਣ ਵੱਲ ਨਹੀਂ। 5 ਸਾਲਾਂ ਤੋਂ ਤੁਸੀਂ ਜੁੜੇ,
ਤਾਂ ਕਰਕੇ मैं कहता 5 साल ਤੁਹਾਡੀ ਉਮਰ ਅਸਲੀ ਉਮਰ ਹੈ ਹੀ ਇਹੋ ਹੀ, ਦੂਜੀ ਨਹੀਂ। ਗੁਰੂ ਨਾਨਕ ਸਾਹਿਬ ਗਏ ਸੀ ਨਾ ਇੱਕ ਇਲਾਕੇ ਦੇ ਵਿੱਚ, ਤੇ ਮਰਦਾਨਾ ਜੀ ਕਹਿੰਦੇ ਮਹਾਰਾਜ ਆਪ ਜੀ ਆਗਿਆ ਕਰੋ ਮੈਂ ਨਗਰ ਦਾ ਚੱਕਰ ਲਾਵਾਂ। ਉਹ ਨਗਰ ਦਾ ਚੱਕਰ ਲਾਉਣ ਗਿਆ ਤੇ ਸ਼ਮਸ਼ਾਨ ਘਾਟ ਵਿੱਚ ਵੜ ਗਿਆ ਭਾਈ ਮਰਦਾਨਾ ਜੀ। ਜਦੋਂ ਸ਼ਮਸ਼ਾਨ ਘਾਟ ਵਿੱਚ ਗਏ ਨਾ ਤੇ ਉੱਥੇ ਇੱਕ ਬੋਰਡ ਲੱਗਾ ਸੀ, ਬੋਰਡ ਦੇ ਉੱਤੇ ਮਰਨ ਵਾਲਿਆਂ ਦੇ ਨਾਮ ਤੇ ਉਹਨਾਂ ਦੀ ਉਮਰ ਲਿਖੀ ਸੀ। ਕਿਸੇ ਦੀ ਉਮਰ 5 ਸਾਲ, ਕਿਸੇ ਦੀ ਉਮਰ 10 ਸਾਲ, ਕਿਸੇ ਦੀ 8 ਸਾਲ, ਕਿਸੇ ਦੀ 15 ਸਾਲ, 20 ਤੋਂ ਉੱਪਰ ਕਿਸੇ ਦੀ ਉਮਰ ਲਿਖੀ ਨਹੀਂ। ਮਰਦਾਨਾ ਜੀ ਬੜੇ ਹੈਰਾਨ ਹੋਏ, ਇਸ ਨਗਰ ਵਿੱਚ ਕੋਈ ਬਜ਼ੁਰਗ ਹੈ ਨਹੀਂ ਕਿ ਬਜ਼ੁਰਗ ਮਰਦਾ ਨਹੀਂ, ਜਵਾਨ ਹੀ ਮੌਤਾਂ ਹੁੰਦੀਆਂ ਨੇ, ਬੱਚੇ ਮਰਦੇ ਨੇ, ਚੱਕਰ ਕੀ? ਜਦੋਂ ਸਾਰੇ ਨਗਰ ਵਿੱਚ ਵੇਖਿਆ ਇੱਥੇ ਤੇ 80 90 ਸਾਲ ਦੇ ਬਜ਼ੁਰਗ ਵੀ ਨੇ, ਤੇ 3-4 ਬਜ਼ੁਰਗਾਂ ਨੂੰ ਬੇਨਤੀ ਕੀਤੀ ਮੈਂ ਗੁਰੂ ਨਾਨਕ ਜੀ ਦਾ ਸਾਥੀ ਆ ਮਰਦਾਨਾ। ਮੈਂ ਸ਼ਮਸ਼ਾਨ ਘਾਟ ਵਿੱਚ ਗਿਆ, ਇੱਕ ਅਜੀਬ ਚੀਜ਼ ਵੇਖੀ, ਉੱਥੇ ਇੱਕ ਜਗ੍ਹਾ ਦੇ ਉੱਤੇ ਮਰਨ ਵਾਲਿਆਂ ਦੇ ਨਾਮ ਤੇ ਉਹਨਾਂ ਦੀ ਉਮਰ ਲਿਖੀ, ਕਿਸੇ ਦੀ ਉਮਰ 20 ਤੋਂ ਉੱਤੇ ਲਿਖੀ ਨਹੀਂ। ਕਾਰਨ? ਤੇ ਉਸ ਵੇਲੇ ਪਤਾ ਉਹ ਬਜ਼ੁਰਗ ਕੀ ਕਹਿੰਦੇ? ਕਹਿੰਦੇ ਭਾਈ ਸਾਹਿਬ ਮਰਦਾਨਾ ਜੀ ਸਾਡੇ ਨਗਰ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਬੜੀ ਹੈ। ਉਹ ਕਹਿੰਦੇ ਜੀ ਉਹ ਕਿਵੇਂ? ਕਹਿੰਦੇ ਜਦੋਂ ਸਾਡੇ ਨਗਰ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ ਨਾ, ਜਨਮ ਲੈਂਦਿਆਂ ਹੀ ਨਾ ਉਹਦੀ ਇੱਕ ਕਾਪੀ ਲਾ ਦਿੱਤੀ ਜਾਂਦੀ ਹੈ, ਉਹਦੇ ਉੱਤੇ ਜਿੰਨਾ ਸਮਾਂ ਉਹ ਨਾਮ ਜਪਦਾ, ਬੰਦਗੀ ਕਰਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਸੇਵਾ ਕਰਦਾ, ਉਹ ਸਮਾਂ ਲਿਖ ਲਿੱਤਾ ਜਾਂਦਾ ਹੈ। ਤੇ ਜਦੋਂ ਉਹਦੀ ਮੌਤ ਹੁੰਦੀ ਹੈ ਨਾ, ਉਸ ਲਿਖੇ ਮੁਤਾਬਕ ਮਿੰਟਾਂ ਦੇ ਘੰਟੇ ਬਣਾ ਕੇ, ਘੰਟਿਆਂ ਦੇ ਦਿਨ, ਦਿਨਾਂ ਦੇ ਹਫ਼ਤੇ, ਹਫ਼ਤਿਆਂ ਦੇ ਮਹੀਨੇ, ਮਹੀਨਿਆਂ ਦੇ ਸਾਲ ਬਣਾ ਕੇ ਅਸੀਂ ਬੋਰਡ ਦੇ ਉੱਤੇ ਲਿਖ ਦਿੰਨੇ ਆ ਕਿ ਇਹਨੇ ਇੰਨਾ ਸਮਾਂ ਬੰਦਗੀ ਕੀਤੀ। ਭਾਈ ਮਰਦਾਨਾ ਜੀ ਸਾਡੇ ਨਗਰ ਦੇ ਉੱਤੇ ਕਿਰਪਾ ਬੜੀ ਪਰਮੇਸ਼ਰ ਦੀ, ਅਸੀਂ ਉਸ ਉਮਰ ਨੂੰ ਉਮਰ ਗਿਣਦੇ ਹੀ ਨਹੀਂ ਜਿਸ ਉਮਰ ਦੇ ਵਿੱਚ ਪਰਮੇਸ਼ਰ ਦੀ ਯਾਦ ਨਾ ਆਵੇ। ਉਸ ਸਮੇਂ ਨੂੰ ਸਮਾਂ ਗਿਣਦੇ ਨਹੀਂ, ਅਸੀਂ ਅਸਲੀਅਤ ਵਿੱਚ ਸਮਾਂ ਗਿਣਦੇ ਹੀ ਉਹਨੂੰ ਆ ਜਿਸ ਸਮੇਂ ਦੇ ਵਿੱਚ ਪਰਮੇਸ਼ਰ ਦੀ ਯਾਦ ਆਉਂਦੀ ਹੈ। ਸਾਡੇ ਤੇ ਬੜੀ ਕਿਰਪਾ। ਆ ਜਿਹੜੀਆਂ ਘੜੀਆਂ ਨਾ ਐਵੇਂ ਅਜਾਇਆ ਨਾ ਜਾਣ ਦਿਆ ਕਰੋ, ਪੂਰਾ ਲਾਹਾ ਲਿਆ ਕਰੋ। ਮੈਂ ਸੱਚ ਕਹਿੰਦੇ ਆ, ਹਿੱਕ ਠੋਕ ਕੇ ਕਹਿੰਦੇ ਆ ਉਹਦੀ ਕਿਰਪਾ ਨਾਲ। ਮੇਰਾ ਬਾਪੂ ਬੜਾ ਵੱਡਾ ਗੁਰੂ ਰਾਮਦਾਸ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੜਾ ਵੱਡਾ ਬਾਪੂ ਹੈ ਨਾ, ਮੇਰਾ ਵੀ ਹੈ ਤੇ ਤੁਹਾਡਾ ਵੀ ਹੈ ਨਾ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹਿੱਕ ਠੋਕ ਕੇ ਉਹਦੀ ਕਿਰਪਾ ਨਾਲ ਕਹਿੰਦੇ ਆ ਇਹ ਏਡਾ ਵੱਡਾ ਸਮਾਂ, ਏਡਾ ਪਿਆਰਾ ਸਮਾਂ, ਏਡਾ ਪਿਆਰਾ ਸਮਾਂ ਜਦੋਂ ਤੁਸੀਂ ਸਤ ਸੰਗਤ ਵਿੱਚ ਆ ਕੇ ਜੁੜਦੇ ਹੋ ਨਾ, ਕੀਰਤਨ ਕਰਦੇ ਹੋ, ਕੀਰਤਨ ਸੁਣਦੇ ਹੋ। ਇਹ ਇਹੋ ਜੀਆਂ ਦਰਗਾਹੀ ਘੜੀਆਂ ਨੇ। ਉਹ ਜਦੋਂ ਅਸੀਂ ਮਰਨਾ ਹੈ ਨਾ, ਇਹ ਘੜੀਆਂ ਨੇ ਮਰਨ ਤੋਂ ਪਹਿਲਾਂ ਹੀ ਦਰਗਾਹ ਵਿੱਚ ਪਹੁੰਚ ਜਾਣਾ ਹੈ। ਮਰਨ ਤੋਂ ਪਹਿਲਾਂ ਹੀ ਸਾਡਾ ਸਾਥ ਦੇਣ ਵਾਸਤੇ ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਪਿਆਰਿਓ ਸਾਡੇ ਘਰਾਂ 'ਚ ਬਰਕਤ ਵੀ ਪੈਣੀ ਹੈ। ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਸਾਡੇ ਰੁਕੇ ਹੋਏ ਕੰਮ ਵੀ ਚੱਲਣੇ ਨੇ। ਤੇ ਸੁਣ ਕੇ ਤਗੜਾ ਜਕਾਰਾ ਲਾਇਓ, ਇਹ ਉਹੋ ਹੀ ਘੜੀਆਂ ਨੇ ਉਹ ਜਿਨ੍ਹਾਂ ਘੜੀਆਂ ਦਾ ਸਦਕਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਡਾ ਮਿੱਤਰ ਬਣ ਜਾਣਾ ਹੈ। ਇਹ ਉਹੋ ਹੀ ਘੜੀਆਂ ਨੇ। ਮੈਂ ਰੋਜ਼ ਪੁਕਾਰ ਕੇ ਸੰਗਤ ਨੂੰ ਕਹਿਣਾ ਕਿ ਜਿਹੜਾ ਦੁਪਹਿਰ ਵਾਲਾ 3 ਤੋਂ 4 ਦਾ ਸਮਾਂ ਹੈ ਨਾ, ਆਪਣਾ ਸਮਝਿਆ ਹੀ ਨਾ ਕਰੋ। ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਸਮਾਂ ਹੈ, ਸਮਝੋ ਹੀ ਨਾ ਆਪਣਾ। ਆ ਜਦੋਂ ਆਉਂਦੇ ਹੋ ਨਾ ਸੰਗਤ ਵਿੱਚ, ਇਹ ਸਮਾਂ ਸਮਝੋ ਹੀ ਨਾ ਆਪਣਾ, ਇਹ ਗੁਰੂ ਦਾ ਸਮਾਂ ਹੈ। ਅੰਮ੍ਰਿਤ ਵੇਲੇ ਲਈ ਮੈਂ ਹੁਣ ਪੁਕਾਰ ਕੇ ਕਹਿ ਰਿਹਾ ਨਾ, ਸਵੇਰੇ 3:45 ਆ ਜਿਓ। ਜਦੋਂ ਸਮਾਂ ਲੰਘ ਗਿਆ ਨਾ, ਫਿਰ ਪਛਤਾਵੇ ਤੋਂ ਬਿਨਾ ਕੁਝ ਹੱਥ ਨਹੀਂ ਜੇ ਲੱਗਣਾ। ਅੱਜ ਮੈਂ ਪੁਕਾਰ ਕੇ ਕਹਿ ਰਿਹਾ, ਸਵੇਰੇ ਸਮੇਂ ਸਿਰ ਆਇਓ, ਅੰਮ੍ਰਿਤ ਵੇਲਾ ਸੰਭਾਲਿਓ, ਇੱਕ ਦਿਨ ਰਸ ਲੈ ਕੇ ਤੇ ਵੇਖਿਓ ਕਿਵੇਂ ਮਹਿਸੂਸ ਹੋਏਗਾ ਕਿ ਅੱਜ ਸਾਰਾ ਦਿਨ ਗੁਰੂ ਰਾਮਦਾਸ ਮੇਰੇ ਨਾਲ ਹੀ ਚੱਲ ਰਹੇ ਨੇ, ਬਾਬਾ ਦੀਪ ਸਿੰਘ ਮੇਰੇ ਨਾਲ ਹੀ ਚੱਲ ਰਹੇ ਨੇ। ਮੈਂ ਸੋਚ ਰਿਹਾ ਸਾਂ ਕੰਮ ਹੋ ਕਿਉਂ ਨਹੀਂ ਰਿਹਾ, ਪਰ ਅੱਜ ਮੈਂ ਅੰਮ੍ਰਿਤ ਵੇਲੇ ਅਰਦਾਸ ਕੀਤੀ, ਪਿਤਾ ਜੀ ਨੇ ਆਹ ਕੰਮ ਮੇਰਾ ਇਦਾਂ ਹੀ ਕਰਤਾ। ਕੱਲ ਸਮੇਂ ਸਿਰ ਆਇਓ। ਇਹ ਬੜੀਆਂ ਕੀਮਤੀ ਘੜੀਆਂ ਹੁੰਦੀਆਂ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਅਸਲੀਅਤ ਦੇ ਵਿੱਚ ਸਾਡੀ ਉਮਰ ਹੈ ਹੀ ਇਹੋ ਹੀ ਜਿਸ ਉਮਰ ਦੇ ਵਿੱਚ ਉਹ ਚੇਤੇ ਆ ਜੇ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ ਧਿਆਨ ਨਾਲ। ਉਹ ਨੂੰ ਨਾ ਸਾਰੇ ਜੀ ਕਹਿਣ ਲੱਗ ਪਏ ਕਿ ਬਈ ਤੂੰ ਮੇਰੇ ਬਾਰੇ ਕਿਹਾ। ਸੱਸ ਪਹਿਲੇ ਕਹਿੰਦੀ ਮੈਂ 5 ਸਾਲ ਦੀ, ਝੂਠ ਕਿਉਂ ਬੋਲਿਆ? ਕਹਿੰਦੀ ਮਾਂ ਜੀ 5 ਸਾਲ ਹੋਏ ਤੁਹਾਨੂੰ ਜੁੜਿਆ, ਮੈਂ ਤੁਹਾਡੀ ਅਸਲੀ ਉਮਰ ਦੱਸੀ। ਤੇ ਉਸ ਵੇਲੇ ਪਤੀ ਕਹਿੰਦਾ ਮੈਨੂੰ 1 ਸਾਲ ਕਿਹਾ ਹੀ। ਕਹਿੰਦੀ ਜਦੋਂ ਦੀ ਵਿਆਹੀ ਆਈ ਬੜਾ ਜ਼ੋਰ ਲਾਇਆ, ਤੁਸੀਂ ਨਾਮ ਜਪੋ, ਜਪਦੇ ਹੀ ਨਹੀਂ ਤੁਸੀਂ। ਮੈਂ ਕਹਿੰਦੀ ਅੰਮ੍ਰਿਤ ਵੇਲੇ ਉੱਠੋ, ਤੁਸੀਂ 10-10 ਵਜੇ ਉੱਠਦੇ ਹੋ। ਪਰ 1 ਸਾਲ ਤੋਂ ਤੁਹਾਡੇ ਤੇ ਕਿਰਪਾ ਹੋਈ, ਤੁਸੀਂ ਨਾਮ ਜਪਣਾ ਸ਼ੁਰੂ ਕੀਤਾ ਤੇ ਮੈਂ ਤੁਹਾਡੀ ਉਮਰ 1 ਸਾਲ ਬੋਲ ਦਿੱਤੀ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਸਹੁਰਾ ਕਹਿੰਦਾ ਮੇਰੇ ਬਾਰੇ ਕਿਹਾ ਹੀ, ਮੈਂ ਜੰਮਿਆ ਹੀ ਨਹੀਂ। ਕਹਿੰਦੀ ਪਿਤਾ ਜੀ ਮਾਫੀ ਦੇ ਦੇਣਾ, ਮਾਫੀ ਦੇ ਦੇਣਾ। ਜਦੋਂ ਦੀ ਮੈਂ ਇਸ ਘਰ ਵਿੱਚ ਆਈ ਆ ਨਾ, ਤੁਹਾਨੂੰ ਤਾਸ਼ਾਂ ਖੇਡਣ ਤੋਂ ਇਲਾਵਾ, ਹਾਸਾ ਖੇਡਾ ਕਰਨ ਤੋਂ ਇਲਾਵਾ, ਮਿੱਤਰਾਂ ਨਾਲ ਘੁੰਮਣ ਤੋਂ ਇਲਾਵਾ, ਇੱਧਰ ਉੱਧਰ ਦੀਆਂ ਗੱਲਾਂ, ਨਿੰਦਿਆ ਚੁਗਲੀ ਤੋਂ ਇਲਾਵਾ ਦੂਜਾ ਕੰਮ ਹੀ ਕੋਈ ਨਹੀਂ। ਬੜੀ ਵਾਰੀ ਤੁਹਾਨੂੰ ਕਹਿੰਨੀ ਆ ਸੰਗਤ ਕਰਿਆ ਕਰੋ, ਪਰ ਤੁਸੀਂ ਕਰਦੇ ਨਹੀਂ। ਬੜੀ ਵਾਰੀ ਤੁਹਾਨੂੰ ਕਹਿੰਨੀ ਨਾਮ ਜਪੋ, ਤੁਸੀਂ ਜਪਦੇ ਨਹੀਂ। ਇਸ ਕਰਕੇ ਮੈਂ ਤੁਹਾਡਾ ਕਿਹਾ ਗੁਰੂ ਘਰ 'ਚ ਤੇ ਤੁਹਾਡਾ ਜਨਮ ਹੀ ਨਹੀਂ ਹੋਇਆ। ਕਹਿੰਦੇ ਚਲੋ ਆਹ ਗੱਲਾਂ ਤੇ ਮੰਨ ਲਈਆਂ। ਆਪਣੇ ਬਾਰੇ ਕਹਿੰਨੀ ਹੈ ਕਿ ਤੇਰੀ ਉਮਰ ਦੀ ਗਿਣਤੀ ਕੋਈ ਨਹੀਂ ਹੈ, ਕਿਉਂ? ਕਹਿੰਦੀ ਮੈਂ ਸੱਚ ਆਖਿਆ, ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਨਾ, ਹੋਸ਼ ਮਾਤਾ ਪਿਤਾ ਨੇ ਗੁਰੂ ਘਰ ਵੱਲ ਲਾਤਾ। ਮੈਨੂੰ ਵੀ ਨਹੀਂ ਪਤਾ ਕਦੋਂ ਦੀ ਮੈਂ ਇੱਧਰ ਜੁੜ ਗਈ, ਇਸ ਕਰਕੇ ਕਿਹਾ ਮੇਰੀ ਉਮਰ ਦੀ ਗਿਣਤੀ ਨਹੀਂ। ਕਹਿੰਦੇ ਅਖੀਰਲਾ ਸਵਾਲ ਫਿਰ ਦੱਸ, ਤੂੰ ਕਿਹਾ ਰੋਟੀ ਤਾਜੀ ਖਾਂਦੇ ਕਿ ਬਾਸੀ? ਜਦੋਂ ਉਹਨਾਂ ਨੇ ਕਿਹਾ ਦੱਸ ਬਈ ਰੋਟੀ ਤਾਜੀ ਕਿ ਬਾਸੀ, ਤੂੰ ਕਿਹਾ ਜੀ ਕਿਸੇ ਕਿਸੇ ਵੇਲੇ ਤਾਜੀ ਪੱਕਦੀ, ਨਹੀਂ ਤੇ ਬਾਸੀ ਬਈ ਮਿਲਦੀ। ਕਹਿੰਦੀ ਸੱਚੀ ਗੱਲ ਏ। ਇਹਦਾ ਮਤਲਬ ਮਹਾਂਪੁਰਖਾਂ ਨੇ ਪੁੱਛਿਆ ਪਤਾ ਕੀ ਸੀ ਕਿ ਸਾਰੇ ਕਮਾਈ ਹੁਣ ਕਰ ਰਹੇ ਕਿ ਪੁਰਾਣੀ ਕਮਾਈ ਖਾ ਰਹੇ ਨੇ? ਕਹਿੰਦੀ ਮੈਂ ਕਿਹਾ ਕਿਤੇ ਕਿਤੇ ਕਮਾਈ ਕਰਦੇ ਨੇ, ਨਹੀਂ ਤੇ ਬਈ ਪੁਰਾਣੀ ਕਮਾਈ ਚੱਲਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਂ ਤੇ ਸੱਚ ਬੋਲਿਆ। ਫਿਰ ਸਾਰੇ ਪਰਿਵਾਰ ਨੇ ਹੱਥ ਜੋੜ ਲਏ। ਕਹਿੰਦੇ ਦੱਸ ਤੇ ਸਹੀ ਤੈਨੂੰ ਐਡੀ ਸੋਝੀ ਕਿੱਥੋਂ ਮਿਲੀ? ਤੇ ਉਹਨੇ ਫਿਰ ਜਵਾਬ ਦਿੱਤਾ ਆ ਸਾਰੀ ਸੋਝੀ ਮਿਲੀ ਮੈਨੂੰ ਗੁਰੂ ਦੀ ਸੰਗਤ ਵਿੱਚੋਂ। ਸਤਿ ਸ੍ਰੀ ਅਕਾਲ। ਇਹ ਸਾਰੀ ਸੋਝੀ ਮੈਨੂੰ ਮਿਲੀ ਏ ਗੁਰੂ ਦੀ ਸੰਗਤ ਦੇ ਵਿੱਚੋਂ, ਸੰਗਤ ਦੇ ਵਿੱਚੋਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਜਿਹੜਾ ਸੰਗਤ ਕਰਦਾ ਹੈ ਨਾ, ਉਹਦੇ ਤੇ ਫਿਰ ਬੇਅੰਤ ਬਖਸ਼ਿਸ਼ਾਂ ਵਰਤਦੀਆਂ। ਤੇ ਉਮਰ ਦਾ ਤਲਕ ਹੈ ਕੋਈ ਨਹੀਂ ਗੁਰੂ ਘਰ 'ਚ। ਉਹ ਨੂੰਹ ਭਾਵੇਂ ਛੋਟੀ ਪਰ ਗੁਣ ਵੱਡੇ ਸੀ। ਇਸੇ ਤਰ੍ਹਾਂ ਬਾਲਾ ਪ੍ਰੀਤਮ ਸਾਈਂ ਉਮਰ ਛੋਟੀ ਪਰ ਖੈਣ ਤੇ ਗੁਰੂ ਨਾਨਕ। ਹੁਣ ਜਿਹੜੇ ਈਰ ਖਾਲੂ ਬੰਦਿਆਂ ਨੇ ਨਾ ਸਾਰੀ ਸਕੀਮ ਮੁਤਾਬਕ ਉਸੇ ਤਰ੍ਹਾਂ ਕੀਤਾ। ਮਹਾਰਾਜ ਜੀ ਦੀ ਪਾਲਕੀ ਲੰਘ ਰਹੀ, ਉਹ ਕੋੜੀ ਨੂੰ ਅੱਗੇ ਖਿਲਾਰਤਾ। ਉਹ ਕੋੜੀ ਖੜ ਕੇ ਨਾ ਦੋਵੇਂ ਹੱਥ ਉੱਪਰ ਕਰਕੇ ਕਹਿੰਦਾ ਜੇ ਸੱਚਮੁੱਚ ਤੁਸੀਂ ਗੁਰੂ ਨਾਨਕ ਦਾ ਰੂਪ ਹੋ ਨਾ, ਮੇਰਾ ਕੋੜ ਹੁਣੇ ਰਾਜੀ ਕਰੋ। ਹੁਣ ਬਾਲਾ ਪ੍ਰੀਤਮ ਨੇ ਨਾ ਪਾਲਕੀ ਦਾ ਪਰਦਾ ਐ ਥੋੜਾ ਜਿਹਾ ਪਿੱਛੇ ਕੀਤਾ। ਹੁਣ ਜਦੋਂ ਪਾਲਕੀ ਦਾ ਪਰਦਾ ਪਿੱਛੇ ਕੀਤਾ ਨਾ, ਆਪਣੀ ਪਿਆਰ ਭਰੀ ਦ੍ਰਿਸ਼ਟੀ ਉਸ ਕੋੜੀ ਤੇ ਪਾਈ ਹੈ ਜੀ। ਜਦੋਂ ਕੋੜੀ ਦੇ ਉੱਤੇ ਦ੍ਰਿਸ਼ਟੀ ਪਾਈ ਨਾ, ਤੇ ਪਿਆਰਿਓ ਮਹਾਰਾਜ ਨੂੰ ਅੰਦਰ ਤਰਸ ਆ ਗਿਆ। ਮਹਾਰਾਜ ਕਹਿੰਦੇ ਭਾਵੇਂ ਆਇਆ ਈਰ ਖਾਲੂ ਬੰਦਿਆਂ ਦਾ ਭੜਕਾਇਆ ਹੋਇਆ, ਪਰ ਆਇਆ ਤੇ ਗੁਰੂ ਨਾਨਕ ਦੇ ਬੂਹੇ ਤੇ ਆ ਨਾ, ਹਾਂਜੀ ਤਰਸ ਆ ਗਿਆ। ਉਹ ਕਹਿੰਦਾ ਜੇ ਸੱਚਮੁੱਚ ਗੁਰੂ ਨਾਨਕ ਮੇਰਾ ਕੋੜ ਹੁਣੇ ਰਾਜੀ ਕਰੋ। ਤੇ ਮਹਾਰਾਜ ਨੂੰ ਦਇਆ ਆਈ, ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ, ਰੁਮਾਲ ਦਿੱਤਾ ਸਿੱਖ ਨੂੰ। ਕਹਿੰਦੇ ਸਿੱਖਾ ਇਹ ਰੁਮਾਲ ਲੈ ਤੇ ਵਾਹਿਗੁਰੂ ਵਾਹਿਗੁਰੂ ਕਰਕੇ ਇਹ ਰੁਮਾਲ ਕੋੜੀ ਦੇ ਸਰੀਰ ਦੇ ਉੱਤੇ ਫੇਰਨਾ ਸ਼ੁਰੂ ਕਰ ਦੇ। ਹੁਣ ਜਦੋਂ ਸਿੱਖ ਨੇ ਬਚਨ ਮੰਨ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਰੁਮਾਲ ਕੋੜੀ ਦੇ ਸਰੀਰ ਦੇ ਉੱਤੇ ਫੇਰਨਾ ਸ਼ੁਰੂ ਕੀਤਾ, ਈਰ ਖਾਲੂ ਬੰਦਿਆਂ ਦੀਆਂ ਵੀ ਨਾ ਦੰਦਾਂ ਦੇ ਥੱਲੇ ਉਂਗਲਾਂ ਆ ਗਈਆਂ, ਮੂੰਹ 'ਚ ਉਂਗਲੀਆਂ ਪਾ ਕੇ ਚੱਬੀ ਜਾ ਰਹੇ ਨੇ। ਸਾਰੇ ਵੇਖ ਕੇ ਹੈਰਾਨ ਹੋਏ। ਕੀ ਵੇਖਦੇ ਨੇ?
कि ज्यों-ज्यों बाला प्रीतम जी दा रुमाल उस कोड़ी दे शरीर दे उत्ते फिर रहा है, त्यों-त्यों दे शरीर दा कोड़ दूर हुंदा जा रहा है। चंद सकिंटां दे विच ओदे शरीर दा कोड़ राजी हो गया। राजी इउं प्रतीत हुंदा जिवें इहनूं कदी कोई रोग लगਿਆ ही नहीं हुंदा। उस वेले ਉਹ ਵੀ ਚਰਨਾਂ ਤੇ ਢਹਿ ਪਿਆ। ਈਰਖਾਲੂ ਬੰਦੇ ਵੀ ਚਰਨਾਂ ਤੇ ਢਹਿ ਕੇ ਮਹਾਰਾਜ ਕੋਲੋਂ ਭੁੱਲਾਂ ਬਖਸ਼ਵਾਉਂਦੇ, ਮਹਾਰਾਜ ਸਾਡੇ ਕੋਲੋਂ ਗਲਤੀ ਹੋਈ, ਸਾਨੂੰ ਖਿਮਾ ਕਰ ਦਿਓ। ਤੁਸੀਂ ਸੱਚਮੁੱਚ ਗੁਰੂ ਨਾਨਕ ਹੋ। ਏਡਾ ਵੱਡਾ ਪਿਤਾ ਹੈ ਜਿਨ੍ਹਾਂ ਦਾ ਅੱਜ ਆਗਮਨ ਪੁਰਬ ਹੈ ਨਾ, ਆਪ ਗੁਰੂ ਨਾਨਕ, ਆਪ ਰੱਬ, ਜਿਹੜੇ ਤਨ ਦੇ ਰੋਗਾਂ ਦਾ ਵੀ ਇਲਾਜ ਕਰਦੇ ਨੇ, ਮਨ ਦੇ ਰੋਗਾਂ ਦਾ ਵੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਨਾ ਹੈ। ਵੇਖੋ ਆਮ ਬੰਦਾ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ, ਸ੍ਰੀ ਹਰਿਕ੍ਰਿਸ਼ਨ ਜਿਸ ਡਿਠੇ ਸਭ ਦੁੱਖ ਜਾਏ। ਹੁਣ ਅਸੀਂ ਗੁਰੂ ਸਾਹਿਬ ਨੂੰ ਜਦੋਂ ਡਿਠਾਂਗੇ ਨਾ, ਉਹਨੂੰ ਧਿਆਵਾਂਗੇ, ਸਾਡੇ ਰੋਗ ਜਾਣਗੇ। ਤੇ ਇਉਂ ਵੀ ਜੇ ਕਹਿ ਲਓ ਸਾਡੀ ਇੰਨੀ ਕਮਾਈ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੇਖ ਸਕੀਏ। ਕਮਾਈ ਚੋਂ ਥੱਲੇ ਆ ਨਾ ਆਪਾਂ, ਮੈਂ ਆਪਣੀ ਗੱਲ ਕਰ ਰਿਹਾ, ਤੁਸੀਂ ਤੇ ਚਲੋ ਵੱਡੀਆਂ ਕਮਾਈਆਂ ਵਾਲੇ ਬੈਠੇ ਹੋ, ਮੇਰੀ ਨਹੀਂ ਕਮਾਈ ਇੰਨੀ। ਤੇ ਇਦਾਂ ਹੀ ਕਹਿ ਲਓ ਮਹਾਰਾਜ ਅਸੀਂ ਤੁਹਾਨੂੰ ਨਹੀਂ ਵੇਖ ਸਕਦੇ, ਪਰ ਤੁਸੀਂ ਤੇ ਵੇਖ ਸਕਦੇ ਹੋ ਨਾ, ਤੁਸੀਂ ਤੇ ਵੇਖ ਸਕਦੇ ਹੋ ਨਾ। ਤੁਸੀਂ ਕਰ ਦਿਓ ਕਿਰਪਾ, ਆਪਣੀ ਪਿਆਰ ਭਰੀ ਦ੍ਰਿਸ਼ਟੀ ਆ ਜਿੰਨੀ ਸੰਗਤ ਬੈਠੀ ਹੈ ਨਾ, ਸਾਰਿਆਂ ਦੇ ਉੱਤੇ ਪਾ ਦਿਓ। ਔਰ ਜਿੰਨੇ ਪ੍ਰੇਮੀ ਇਸ ਵੇਲੇ ਗੁਰੂ ਦੀ ਗੋਦ ਵਿੱਚ ਪਿਤਾ ਜੀ ਬੈਠੇ, ਤੁਹਾਡੀ ਗੋਦ ਵਿੱਚ ਬੈਠੇ ਨੇ, ਉਹਨਾਂ ਦੇ ਤਨ ਦੇ ਰੋਗਾਂ ਦੇ ਨਾਲ ਨਾਲ ਮਨ ਦੇ ਰੋਗ ਵੀ ਦੂਰ ਕਰ ਦਿਓ। ਜਿੰਨੀ ਸੰਗਤ ਬੈਠੀ, ਸਾਡੇ ਸਾਰਿਆਂ ਦੀ ਝੋਲੀ 'ਚ ਲੋਕ ਦੇ ਸੁੱਖ ਵੀ ਪਾ ਦਿਓ ਤੇ ਪਰਲੋਕ ਦੀਆਂ ਦਾਤਾਂ ਵੀ ਪਾ ਦਿਓ। ਤੁਹਾਡੇ ਘਰ ਕਿਹੜਾ ਘੱਟ ਹੈ? ਇੱਕ ਆਮ ਬੱਚੇ ਦਾ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਜ਼ਰੂਰ। ਤੇ ਤੁਸੀਂ ਕਰੋ ਕਿਰਪਾ, ਆਓ ਬੜੇ ਪਿਆਰ 'ਚ ਕਰਿਓ ਕਿਰਪਾ। ਉੱਠਿਓ, ਕੋਈ ਨਾ ਮੇਰੀ ਬੇਨਤੀ, ਸਾਰੇ ਪਿਆਰ ਵਾਲੇ ਨੇ, ਬਚਨ ਸਾਰੇ ਹੀ ਮੰਨਦੇ, ਮੈਨੂੰ ਪਤਾ ਹੈ, ਕੋਈ ਉੱਠਣ ਦੀ ਖੇਚਲ ਨਾ ਕਰੇ। 10 ਤੋਂ 2-3 ਮਿੰਟ ਪਹਿਲੇ ਹੀ ਮੈਂ ਭੋਗ ਪਾ ਦਿਆਂਗਾ। ਇਸੇ ਤਰ੍ਹਾਂ ਬਿਰਾਜਮਾਨ, ਤੇ ਜਦੋਂ ਫਤਿਹ ਬੁਲਾਵਾਂਗੇ ਉਦੋਂ ਆਗਿਆ ਲੈ ਕੇ ਪਿਤਾ ਜੀ ਕੋਲੋਂ ਜਾਣਾ ਸਭ ਨੇ। ਆਓ ਬੜੇ ਪਿਆਰ 'ਚ ਸਾਰੇ ਹਾਜ਼ਰੀ ਲਾਇਓ। ਪਾਤਸ਼ਾਹ ਸਾਈਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ
लई आए। फिर अंगद गुर ते अमरदास रामदास होई सहाय। जिस डिठे सब दुख जाए, जिस डिठे सब दुख जाए। श्री हरि कृष्ण ते आए। बोलो हरे कृष्ण ते आए। सारी संगत बोले श्री हरे कृष्ण ते आए। आइए श्री हरे कृष्ण ते आए। अर्जन हर गोबिंद नो सिमरो श्री हरि राय। पढ़ो अर्जन हर गोबिंद नो सिमरो श्री हरि राय। श्री हरि कृष्ण बोलो श्री हरे कृष्ण श्री हरे कृष्ण श्री हरि कृष्ण ते आइए। जिस डिठे सब दुख जाए। श्री हरि कृष्ण ते आइए। जिस डिठे सब दुख जाए। जिस डिठे सब दुख जाए। जिस डिठे सब दुख जाए। श्री हरि कृष्ण हरे श्री हरे कृष्ण ते आए। संगत दी आवाज आवे बोलो श्री हरे कृष्ण ते आए। फिर बोले संगत सारी श्री हरे कृष्ण ते आए। तेग बहादुर सिमरिए हर नौ निद आवे ताए। पढ़ो तेग बहादुर सिमरिए हर नौ निद आवे ताए। सब थाई होए सहाय। सब ठाई होए सहाय। श्री हरि कृष्ण ते आइए। श्री हरे कृष्ण ते आए। श्री हरि कृष्ण ते आइए। श्री हरे कृष्ण ते आए। जिस डिठे सब दुख जाए। जिस डिठे सब दुख जाए। श्री हरि कृष्ण ते आइए। श्री हरि कृष्ण ते आइए। श्री हरे कृष्ण ते आए। श्री हरे कृष्ण ते आए। बाला प्रीतम जी बाला प्रीतम जी बाला प्रीतम जी बाला प्रीतम जी भला प्रीतम जी भला प्रीतम जी
बाला प्रीतम जी, 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 बाला प्रीतम जी। ਹੁਣ ਦਾਸ ਬੋਲੇ ਅਖੀਰ ਤੇ, ਫਿਰ ਵੀਰ ਫਿਰ ਭੈਣਾ। ਉਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਵਧਣਾ। ਗੱਜ ਕੇ ਹਾਜ਼ਰੀ ਲਾਇਓ, ਤਿੰਨਾਂ ਹਿੱਸਿਆਂ ਵਿੱਚ ਇੱਕ ਵਾਰੀ ਲਾ ਲਓ ਹਾਜ਼ਰੀ। ਬਾਲਾ ਪ੍ਰੀਤਮ ਜੀ, ਬਾਲਾ ਪ੍ਰੀਤਮ ਜੀ, ਬਾਲਾ ਪ੍ਰੀਤਮ ਜੀ, ਬਾਲਾ प्रीतम जी, बाला प्रीतम जी, बाला प्रीतम जी। ਭੈਣਾ ਬਾਲਾ जी, बाला प्रीतम जी, बाला प्रीतम जी, बाला प्रीतम जी, बाला प्रीतम जी, गज के वीरो, बाला प्रीतम जी, बाला प्रीतम जी। भैणा बाला सारिया भैणा। श्री हरि कृष्ण ते आइए, श्री हरि कृष्ण ते आइए, श्री हरि कृष्ण ते आइए, बाबा श्री हरि कृष्ण ते भैणा मेरिया आइए। बोलो श्री जिस डिठे सब दुख जाए, जिस डिठे सब दुख जाए, श्री हरि कृष्ण ते आइए, श्री हरि कृष्ण ते आइए, श्री हरि कृष्ण ते आइए, श्री हरि कृष्ण ते सत श्री अकाल। सत श्री अकाल। ਕੀਰਤਨ ਦੀ ਸਮਾਪਤੀ। ਜਿੰਨੀਆਂ ਭੁੱਲਾਂ ਹੋਈਆਂ ਬਖਸ਼ ਲੈਣੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਆਪਣੀ ਅੱਖਾਂ ਨਾਲ ਆ ਕੇ ਤੱਕੋ ਕਿਵੇਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦੇ ਉੱਤੇ ਚੱਲ ਰਿਹਾ। ਜਿਸ ਟਰਸਟ ਦੇ ਰਾਹੀਂ ਦਾਤਾ ਬੰਦੀ ਛੋੜ ਪਬਲਿਕ ਸਕੂਲ, ਜਿਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਵੀ ਤੇ ਪਰਮਾਰਥ ਦੀ ਪੜ੍ਹਾਈ ਵੀ, CBSE ਸਕੂਲ 'ਚ ਹਸਪਤਾਲ ਚੱਲ ਰਿਹਾ। 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ ਦੇ ਵਿੱਚ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਦੀ ਨਾ, ਇੱਥੇ 30 ਦੀ ਦਿੱਤੀ ਜਾਂਦੀ। MRP ਤੋਂ ਤਕਰੀਬਨ 60-70% ਰਹਿਤ ਮਿਲਦੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਬੱਚਿਆਂ ਦਾ ਗੁਰਮਤਿ ਦਾ 2 ਸਾਲਾਂ ਦਾ ਕੋਰਸ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਇਹ ਸਭ ਕੁਝ ਗੁਰੂ ਜੀ ਦੀ ਕਿਰਪਾ ਦੇ ਨਾਲ ਬਿਲਕੁਲ ਨਿਸ਼ਕਾਮ। ਤੇ ਇਸੇ ਅਸਥਾਨ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿੱਥੇ 11 ਤੋਂ 4 ਤੱਕ ਲੰਗਰ ਚੱਲਦਾ। 2000 ਤੋਂ ਵੀ ਵੱਧ ਪ੍ਰੇਮੀ ਲੰਗਰ ਛਕਦੇ ਰੋਜ਼। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਤੇ ਨਵੀਂ ਜਗ੍ਹਾ ਦਾ ਤੁਹਾਨੂੰ ਪਤਾ ਹੈ, ਬਟਾਲਾ ਰੋਡ ਦੇ ਉੱਤੇ ਜੋ ਬਖਸ਼ਿਸ਼ ਕੀਤੀ ਹੈ, ਜਿੱਥੇ ਹਸਪਤਾਲ ਸਕੂਲ ਬਣਨਾ ਹੈ। 2500 ਰੁਪਏ ਇੱਕ ਗੱਜ ਦੀ ਸੇਵਾ ਹੈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਕਰਦੇ ਹੋ, ਹੁਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਤੇ ਨਾਲ ਵਾਲੀ ਜਗ੍ਹਾ ਜਿਹੜਾ ਦੂਜਾ ਯੂਨਿਟ, ਉੱਥੇ ਵੀ ਜੀ ਦਇਆ ਪ੍ਰਮਾਨ ਪਾਰਕ ਦੀ ਉਸਾਰੀ ਚੱਲ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਹਸਪਤਾਲ ਜਿੱਥੇ ਉਹਨਾਂ ਦਾ ਇਲਾਜ ਹੋਣਾ ਹੈ, ਹੋਰ ਵੀ ਸਰਾਂ, ਗੁਰਦੁਆਰਾ ਸਾਹਿਬ, ਇਹ ਜੋ ਤੁਸੀਂ ਕਿਣਕਾ ਦਿੰਦੇ, ਇਹ ਸਾਰੀਆਂ ਚੀਜ਼ਾਂ ਜੋ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੁਹਾਡੀਆਂ ਸੀਸਾਂ ਸਦਕਾ ਚੱਲ ਰਹੀਆਂ ਨੇ। ਆਪ ਜੀ ਆਪਣੀ ਅਸੀਸ ਬਣਾ ਕੇ ਰੱਖਿਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ, ਪੱਕੇ ਮਹੀਨਾਵਾਰੀ, ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਭੇਜਣੀ ਹਰ ਮਹੀਨੇ। ਸਭ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਅਕਾਊਂਟ ਡਿਟੇਲ ਵੀ ਆਉਂਦੀਆਂ ਨੇ ਤੇ ਨਾਲ ਜੋ ਨੰਬਰ ਵੀ ਚੱਲਦੇ ਨੇ। ਪੱਕੇ ਮਹੀਨਾਵਾਰੀ ਡੋਨਰ ਬਣੋ, ਇੰਨੀ ਸੇਵਾ ਭੇਜਣੀ ਟਰਸਟ ਨੂੰ।
ਤਾਂ ਜੋ ਮੈਂ 113 ਯੂਨਿਟ ਕੀਨਾ ਡਬਲ ਟ੍ਰਿਪਲ ਸਾਰੇ ਕੰਮ ਹੋ ਜਾਣਗੇ। ਮਹਾਰਾਜ ਜੀ ਦੀ ਮਿਹਰ ਦਾ ਸਦਕਾ ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਗੁਰੂ ਜੀ ਤੁਹਾਡੇ ਸਾਰਿਆਂ ਦਾ ਸਦਕਾ ਸਾਡੀਆਂ ਝੋਲੀਆਂ ਭਰਨ, ਆਪਣੀਆਂ ਰਹਿਮਤਾਂ ਬਣਾ ਕੇ ਰੱਖਣ। ਤੇ ਪੇਟੀਐਮ ਵੀ ਤੁਸੀਂ ਸਾਨੂੰ ਸੇਵਾ ਕਰ ਸਕਦੇ। ਸਾਰੇ ਨੰਬਰ ਜੋ ਟੀਵੀ ਸਕਰੀਨ ਤੇ ਚੱਲਦੇ ਨੇ, ਪੀਟੀਸੀ ਸਿਮਰਨ ਤੇ ਰੋਜ਼ਾਨਾ 3 ਤੋਂ 4 ਦੁਪਹਿਰੀ ਵੇਖਿਆ ਕਰੋ ਸਮਾਗਮ, ਰਾਤੀ 10 ਤੋਂ 11 ਵੀ, ਤੇ ਆਪਣੀ ਅਸੀਸ ਦਿਆ ਕਰੋ। ਗੁਰੂ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 13 ਅਗਸਤ ਦਿਨ ਸ਼ਨੀਵਾਰ ਰਾਤ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਹੋ ਰਹੇ ਨੇ। ਜਿੰਨੇ ਵੀ ਪਰਿਵਾਰਕ ਮੈਂਬਰ ਆਪ ਜੀ ਰੋਜ਼ ਜੁੜਦੇ ਹੋ, ਮੇਰੀ ਸਾਰੀ ਸੰਗਤ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ 13 ਤਰੀਕ ਤਕਰੀਬਨ 7:30 8 ਵਜੇ ਦੇ ਕਰੀਬ ਪਹੁੰਚ ਜਾਣਾ। 8 ਵਜੇ ਲੰਗਰ ਪ੍ਰਸ਼ਾਦ ਜੋ ਪ੍ਰਾਰੰਭ ਹੋ ਜਾਏਗਾ, ਲੰਗਰ ਛਕ ਕੇ 9:45 ਵਜੇ ਤੱਕ ਸਾਰੀ ਸੰਗਤ ਨੇ ਜੋ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਔਰ ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਰਹਿਣ ਸਬਾਈ ਸਮਾਗਮ ਦੇ ਵਿੱਚ ਤੁਸੀਂ ਹਾਜ਼ਰੀਆਂ ਭਰਦੇ ਹੋ, ਕਿਵੇਂ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਆਪ ਪ੍ਰਤੱਖ ਹੋ ਕੇ ਵਰਤਦੇ ਨੇ ਤੇ ਇੱਕ ਇੱਕ ਦੀ ਝੋਲੀ ਭਰਦੇ ਨੇ। ਬੇਅੰਤ ਸੰਗਤਾਂ ਇਹੋ ਜਿਹੀਆਂ ਮੈਂ ਤੁਹਾਨੂੰ ਵਿਖਾ ਸਕਦਾ, ਜਿਹੜੀਆਂ ਤੁਹਾਨੂੰ ਕਹਿਣਗੀਆਂ ਕਿ ਅਸੀਂ ਰਹਿਣ ਸਬਾਈ 'ਚ ਆਏ, ਸਾਡਾ ਆਹ ਕਾਰਜ ਰਾਸ ਹੋ ਗਿਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਨਾਗਾ ਨਾ ਕਰਿਓ। 7:30 ਲਾਸਟ 9:45 ਤੱਕ ਪਹੁੰਚ ਕੇ ਲੰਗਰ ਪ੍ਰਸ਼ਾਦ ਛਕ ਕੇ ਫਿਰ 9:10 ਵਜੇ ਤੱਕ ਜੋ ਪਿਤਾ ਜੀ ਦੀ ਗੋਦ ਦੇ ਵਿੱਚ ਸਭ ਨੇ ਸੱਜਣ ਦੀ ਕਿਰਪਾਲਤਾ ਕਰਨੀ। ਵੈਸੇ ਸਾਰੀ ਸੰਗਤ ਨੂੰ ਪਤਾ ਹੈ, ਪਹਿਲੇ ਪ੍ਰੋਗਰਾਮ ਜੋ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਹੋਣਾ ਸੀ, ਪਰ ਮੌਸਮ ਅਚਾਨਕ ਤਬਦੀਲ ਹੋ ਜਾਂਦਾ, ਸਭ ਨੂੰ ਪਤਾ ਹੈ। ਤੇ ਇਸ ਕਰਕੇ ਇਹ ਪ੍ਰੋਗਰਾਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ। ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਹੈ ਸ਼ਹੀਦਾਂ ਸਾਹਿਬ, ਉੱਥੋਂ ਪੈਦਲ 5-7 ਮਿੰਟ ਦਾ ਇਹ ਰਸਤਾ ਹੈ। ਸ਼ਹਿਰ ਦੇ ਵਿੱਚ ਸਥਾਨ ਹੈ ਤੇ ਸੰਗਤ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਇਸ ਸਮਾਗਮ ਦਾ ਜੋ ਅਸਥਾਨ ਚੇਂਜ ਕੀਤਾ ਗਿਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਫਿਰ ਬੇਨਤੀ, ਜੋ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ, ਮੈਂ ਲਿਖ ਕੇ ਦੇਣ ਨੂੰ ਤਿਆਰ। ਜਦੋਂ ਤੁਸੀਂ ਸ਼ਰਧਾ ਤੇ ਭਾਵਨਾ ਦੇ ਨਾਲ ਹਾਜ਼ਰੀ ਭਰੋਗੇ, ਸਭ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਨੇ ਭਰਨੀਆਂ ਨੇ। ਤੇ ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਤਾਂ ਜੋ ਸਾਰੇ ਪਰਿਵਾਰਕ ਮੈਂਬਰ ਇਸ ਚੀਜ਼ ਦਾ ਲਾਭ ਲੈ ਸਕਣ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, Facebook ਪੇਜ ਤੇ ਔਰ PTC ਸਿਮਰਨ ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ। ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ
ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।